लो जी बैग हो गया रेडी ਤੇ ਆਪਾਂ ਵੀ ਤੁਹਾਨੂੰ ਪਤਾ ਰੈਡੀ ਸ਼ੈਡੀ ਭਲਵਾਨ ਬੰਦਾ ਜਿੱਥੇ ਵੀ ਹੋਵੇ ਜਗ੍ਹਾ ਮੈਟਰ ਨਹੀਂ ਕਰਦੀ ਸਰੀਰ ਮੈਟਰ ਕਰਦਾ ਮਿੱਤਰੋ ਸਰੀਰ 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 ਆਹ ਬੰਦੇ ਨੇ ਸਵੇਰ ਦਾ ਕੋਈ ਸਿੱਧਾ ਕੰਮ ਨਹੀਂ ਕੀਤਾ ਸਵੇਰ ਦਾ ਪਹਿਲੇ ਗੱਡੀ ਗਲਤ ਕਰਾ ਦਿੱਤੀ ਆ ਤੇ ਹੁਣ ਇੱਥੇ ਸੀਟਾਂ ਦਾ ਰੌਲਾ ਪੈਸੇ ਦੇ ਕੇ ਭੁੱਲਿਆ ਅਗਲੇ ਬੰਦੇ ਜੀ ਰਾਸਤੇ 'ਚ ਆਪਾਂ ਰੁਕੇ ਇੱਕ ਜਗ੍ਹਾ ਤੇ ਬਾਰਿਸ਼ ਪੈਣ ਲੱਗ ਗਈ ਏ ਮਿੱਤਰੋ ਬਾਰਿਸ਼ ਪੈਣ ਲੱਗ ਗਈ ਤੇ ਆਪਾਂ ਗੱਡੀ 'ਚੋਂ ਇਦਾਂ ਹੀ ਉਤਰ ਗਏ ਆ ਬੜਾ ਸੋਹਣਾ ਮੌਸਮ ਬਣ ਗਿਆ ਵਾ ਜੀ ਆਹ ਵੇਖੋ ਜੀ ਉਹ ਸਾਰੀ ਸਿਟੀ ਆ ਜਿੱਥੋਂ ਅਸੀਂ ਹੁਣ ਆਏ ਆ ਤੇ ਇਹ ਸਾਰਾ ਵਿਊ ਆ ਇਹਨੂੰ ਕਿਹਾ ਜਾਂਦਾ ਵਾ ਕੋਟਲੀ ਦਾ ਵਿਊ ਪੁਆਇੰਟ ਲੋਕ ਇੱਥੇ ਆ ਕੇ ਫੋਟੋਆਂ ਵੀਡੀਓ ਬਣਾਉਂਦੇ ਆ ਹਾਏ 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 ਲਾਈਟਾਂ ਦੀ ਇਹ ਸਮਝ ਨਹੀਂ ਆਉਂਦੀ ਬੜੀਆਂ ਵਿੱਚ ਖਰਾਬ ਸੜਕਾਂ ਸੀ ਬੜੇ ਬੜੇ ਮਾਮਲਾ ਸੀ ਪਤਾ ਨਹੀਂ ਕਿੰਨੇ ਪਹਾੜ ਕ੍ਰਾਸ ਕਰਕੇ ਪਹੁੰਚੇ ਆ ਪਿੰਡ ਵਾਹ ਵਾਹ ਆ ਵੇਖੋ ਜੀ ਕਿਵੇਂ ਦੀਆਂ ਸਜਾਵਟਾਂ ਕਰਦੇ ਬੜਾ ਕੁਝ ਸਵੇਰੇ ਦੇਖਣ ਨੂੰ ਮਿਲਣਾ ਆ ਵੇਖੋ अस्सलाम वालेकुम जी की हाल चाल मैं तुहाडा अपना समी जट ਤੇ ਅੱਜ ਦੇ ਵਲੌਗ 'ਚ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਮੁਹੱਬਤ ਆਪਾਂ ਇਸ ਸਮੇਂ ਲਾਹੌਰ ਹਾਂ ਜਿਵੇਂ ਕੱਲ ਦੇ ਵਲੌਗ 'ਚ ਤੁਹਾਨੂੰ ਦੱਸਿਆ ਸੀ ਰਾਤ ਆਪਾਂ ਲਾਹੌਰ ਆ ਗਏ ਸੀ ਤੇ ਹੁਣ ਅੱਜ ਅੱਗੇ ਦਾ ਸਫ਼ਰ ਸ਼ੁਰੂ ਕਰਨਾ ਵਾ ਆਜ਼ਾਦ ਕਸ਼ਮੀਰ ਦਾ ਤੇ ਸਵੇਰੇ ਸਵੇਰੇ ਉੱਠੇ ਆ ਆਪਣੀ ਮਿਹਨਤ ਜਿੰਨੀ ਖਾੜੇ ਚਲਾਉਣੇ ਉਨੀ ਤਾਂ ਨਹੀਂ ਲੇਕਿਨ ਆਪਣੇ ਵਜੂਦ ਦੇ ਹਿਸਾਬ ਨਾਲ ਮਿਹਨਤ ਪੂਰੀ ਲਾ ਲਈ ਆਪਾਂ ਸਵੇਰੇ ਸਵੇਰੇ ਕਿਉਂਕਿ ਭਲਵਾਨ ਬੰਦਾ ਜਿੱਥੇ ਵੀ ਹੋਵੇ ਜਗ੍ਹਾ ਮੈਟਰ ਨਹੀਂ ਕਰਦੀ ਸਰੀਰ ਮੈਟਰ ਕਰਦਾ ਮਿੱਤਰੋ ਸਰੀਰ 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 ਤੇ ਇਹ ਮਿਹਨਤ ਆਪਣੀ ਜਾਰੀ ਰਹੂਗੀ ਨਾਲ ਨਾਲ ਜਿੱਥੇ ਵੀ ਘੁੰਮੀਏ ਫਿਰੀਏ ਜਿੰਨਾ ਚਿਰ ਆਪਾਂ ਖਾੜੇ ਨਹੀਂ ਪਹੁੰਚਦੇ ਵਾਪਸ ਉਹਨਾਂ ਚਿਰ ਆਪਾਂ ਜਿੱਥੇ ਵੀ ਹੋਏ ਸਵੇਰੇ ਸਵੇਰੇ ਮਿਹਨਤ ਲਾਜ਼ਮੀ ਕਰਿਆ ਕਰਾਂਗੇ ਕਿਉਂਕਿ ਕਈ ਬੰਦੇ ਕਹਿੰਦੇ ਵੀ ਸਮੀ ਸ਼ੌਂਕੀਆ ਤੌਰ ਤੇ ਬਸ ਖਾੜੇ ਗਿਆ ਸੀ ਠੀਕ ਆ 2-4 ਦਿਨ ਲਾਏ ਰੀਲਾਂ ਰੋਲਾਂ ਬਣਾਈਆਂ ਵਲੌਗ ਬਣਾਏ ਤੇ ਓਕੇ ਨਾ ਭਾ ਆਪਣਾ ਸ਼ੁਰੂ ਦਾ ਸ਼ੌਂਕ ਆ ਤੇ ਇਨਸ਼ਾਅੱਲਾ ਇਦਾਂ ਹੀ ਰਹੂਗਾ ਗਾਂ ਭਲਵਾਨੀ ਨਾਲ ਮਿੱਟੀ ਨਾਲ ਆਪਾਂ ਜੁੜੇ ਰਵਾਂਗੇ ਤੇ ਅੱਜ ਦੇ ਵਲੌਗ 'ਚ ਸਾਰਿਆਂ ਨੂੰ ਵੈਲਕਮ ਹੋ ਗਿਆ ਆਪਾਂ ਮਿਹਨਤ ਲਾ ਲਈ ਆ ਇੱਕ ਬੰਦਾ ਆਪਣਾ ਰੈਡੀ ਹੋ ਰਿਹਾ ਇੱਧਰ ਗੁੱਡ ਮਾਰਨਿੰਗਾਂ ਹੋ ਰਹੀਆਂ ਬਾਲ ਪਰਾਂ ਕਰ ਸੁੱਤੀ ਰੂ ਕੌਮ ਦੇ ਸੁੱਤੇ ਜਵਾਨੋ ਤੇ ਬਾਕੀ ਬੰਦੇ ਵੀ ਜਿਹੜੇ ਰੈਡੀ ਹੋ ਰਹੇ ਆ ਤੇ ਆਪਾਂ ਵੀ ਰੈਡੀ ਹੋ ਕੇ ਤੇ ਨਿਕਲਣਾ ਵਾ ਇੱਥੋਂ ਜ਼ਿਆਦਾ ਸਮਾਂ ਅੱਜ ਸਫ਼ਰ 'ਚ ਹੀ ਗੁਜ਼ਰਨਾ ਵਾ ਕਿਉਂਕਿ 7 ਤੋਂ 8 ਘੰਟਿਆਂ ਦਾ ਸਫ਼ਰ ਆ ਆਜ਼ਾਦ ਕਸ਼ਮੀਰ ਦਾ ਲੇਕਿਨ ਜੋ ਵੀ ਰੂਟੀਨ ਜਾਂ ਮਾਮਲਾਤ ਹੋਏ ਰਾਸਤੇ ਦੇ ਇੰਜੋਏ ਕਰਦੇ ਜਾਵਾਂਗੇ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਜੁੜੇ ਰਹੋ ਅੱਜ ਦੇ ਵਲੌਗ ਦੇ ਨਾਲ ਤੇ ਇੱਧਰ ਡੇਰੇ ਵਾਲਾ ਤਿਆਰ ਬਰ ਤਿਆਰ ਡੇਰੇ ਵਾਲਿਆ ਮੇਰੇ ਵਲੌਗ 'ਚ ਤੇਰਾ ਵੈਲਕਮ ਤੂੰ ਨਹਾਤਾ ਆਇਆ ਵਾ ਨਹੀਂ ਲੱਗ ਰਿਹਾ ਭਰਾ ਗਰਮੀ ਇੰਨੀ ਆ ਨਹਾ ਨੂੰ ਕੇ ਬੈਠਾ ਹੀ ਡੇਰੇ ਵਾਲਾ ਤਿਆਰ ਹੋ ਗਿਆ ਤੇ ਜ਼ੈਫਾ ਤਿਆਰ ਹੋ ਰਿਹਾ ਇਹ ਆਪਣੇ ਕੋਲ ਸਟੂਡੀਓ ਦਾ ਵਿਊ ਆ ਇਹ ਕੁਛ ਬੰਦੇ ਪੂਰੇ ਹੋਏ ਪਏ ਮਤਲਬ ਸੁੱਤੇ ਪਏ ਆ ਸਾਡੇ ਵਾਲ ਸੁੱਤੇ ਹੋਏ ਨਾ ਪੂਰੇ ਹੋਏ ਨਹੀਂ ਕਹਿੰਦੇ ਮਤਲਬ ਪੂਰੇ ਹੋਏ ਨੂੰ ਸੁੱਤੇ ਹੋਏ ਨਹੀਂ ਕਹਿੰਦੇ ਤੇ ਜਿਹੜਾ ਨਾ ਅੱਜ ਦੇ ਵਲੌਗ 'ਚ ਜੁੜੇ ਰਹੋ ਨਾਲ ਆਪਦੇ ਸਮੀ ਜੱਟ ਦੇ ਆਪਾਂ ਵੀ ਰੈਡੀ ਸ਼ੈਡੀ ਹੁੰਨੇ ਆ ਫਿਰ ਤੁਹਾਡੇ ਅੱਗੇ ਹਾਜ਼ਰ ਹੁੰਨੇ ਆ ਆਇਓ ਤੇ ਲਓ ਜੀ ਹੋ ਗਏ ਆ ਰੈਡੀ ਸ਼ੈਡੀ ਨਹਾ ਨੂੰ ਕਿ ਐ ਤਿਆਰੀਆਂ ਫੁੱਲ ਖਿੱਚ ਲਈਆਂ ਉੱਡਣ ਵਾਲੇ ਬੂਟ ਪਾ ਲਏ ਆ ਤੇ ਖੁੱਲਾ ਟਰੋਜ਼ਰ ਪਾ ਲਿਆ ਆਪਾਂ ਕਿਉਂਕਿ ਗਰਮੀ ਬਹੁਤ ਆ ਤੇ ਆਪਣੇ ਨਾਲ ਦੇ ਜ਼ੈਫਾ ਰੈਡੀ ਡੇਰੇ ਵਾਲਿਆ ਤੇ ਇਹ ਵੇਖੋ ਆਪਣੀ ਡ੍ਰਿਪ ਕਿੰਨੀ ਘੈਂਟ ਬਣੀ ਅੱਜ ਕੀ ਬਣੀ ਬਈ ਡ੍ਰਿਪ ਹੀ ਕਹਿੰਦੇ ਕੀ ਕਹਿੰਦੇ ਭਾਈ ਡ੍ਰਿਪ ਤਾਂ ਹੁੰਦੀ ਜਦੋਂ ਬੰਦਾ ਬਿਮਾਰ ਹੋਵੇ ਉਦੋਂ ਲੱਗਦੀ ਹੈ ਓਏ ਉਹ ਹੋਰ ਡ੍ਰਿਪ ਹੁੰਦੀ ਆ ਤੁਹਾਨੂੰ ਕੀ ਪਤਾ ਯਾਰ ਚੀਚਾ ਵਤਨੀ ਵਾਲਿਓ ਤੁਹਾਨੂੰ ਕੀ ਪਤਾ ਸਾਨੂੰ ਤੇ ਪਤਾ ਤੇ ਤਿਆਰ ਸ਼ਰ ਹੋ ਗਏ ਆ ਜੀ ਗਰਮੀ ਵਾਵਾ ਲੇਕਿਨ ਮੇਰੇ ਤੇ ਪਾਣੀ ਆ ਹਲੇ ਪਸੀਨਾ ਨਹੀਂ ਆ ਤੇ ਨਿਕਲਦੇ ਆ ਆਪਾਂ ਇੱਥੋਂ ਸਫ਼ਰ ਆਪਣਾ ਅੱਜ ਸਟਾਰਟ ਕਰਦੇ ਆ ਤੇ ਡੇਰੇ ਵਾਲਾ ਜੁੜਿਆ ਰਹੂਗਾ ਅੱਜ ਤੁਹਾਡੇ ਨਾਲ ਸਫ਼ਰ ਦੇ ਵਿੱਚ ਨਾਲ ਦੀ ਸੀਟ ਤੇ ਬਹਿਗਾ ਮੇਰੇ ਸਵਾਦ ਆਊਗਾ ਤੁਹਾਨੂੰ ਇਹ ਤੇ ਜਿਹੜਾ ਸਫ਼ਰ ਤਾਂ ਸਫ਼ਰ ਹੈਗਾ ਹੀ ਆ ਜੀ ਜਿਹੜਾ ਅੱਗੇ ਜਾ ਕੇ ਸਵਾਦ ਆਉਣਾ ਨਾ ਹਾਏ ਹਾਏ ਅਸੀਂ ਤੁਹਾਨੂੰ ਫਰਾਉਣਾ ਉੱਥੇ ਇਸ ਵਾਰੀ ਲੋਕਲ ਏਰੀਆ ਸਮੀ ਨੇ ਪਿਛਲਾ ਤਾਂ ਟ੍ਰਿਪ ਵਿਖਾਇਆ ਹੋਣਾ ਵਾ ਜੋ ਤੁਸੀਂ ਵੇਖਿਆ ਹੋਣਾ ਟ੍ਰਿਪ ਠੰਡੇ ਇਲਾਕੇ ਦਾ ਹਾਂ ਉਹ ਸੀ ਤੁਰਾ ਫੇਰਾ ਠੀਕ ਹੈ ਇੰਜੋਏ ਸਿਆਹਤ ਜਿਹਨੂੰ ਕਹਿੰਦੇ ਆ ਉਰਦੂ ਚ ਆਹੋ ਠੀਕ ਆ ਤੇ ਇਹ ਜਿਹੜਾ ਵਾ ਇਹ ਸਿਆਹਤ ਨਹੀਂ ਹੈਗੀ ਇਹ ਅੰਦਰ ਖਾਤੇ ਵੜ ਕੇ ਗਾਂ ਦੀ ਗਾਂ ਜਾ ਕੇ ਤੁਹਾਨੂੰ ਮਾਹੌਲ ਚੱਲ ਵਿਖਾਉਣਾ ਉਹਨਾਂ ਦਾ ਕਿ ਪਹਾੜੀ ਲੋਕ ਕਿਵੇਂ ਰਹਿੰਦੇ ਹਾਂ ਕਿਵੇਂ ਰਹਿੰਦੇ ਰਹਿਣ ਸਹਿਣ ਕਿਵੇਂ ਦਾ ਲੋਕਾਂ ਦਾ ਹਾਂ ਤੇ ਸੂਰਜ ਵੀ ਐ ਰਹਿਣ ਸਹਿਣ ਦਾ ਦੱਸ ਰਿਹਾ ਵਾ ਲਾਹੌਰ ਚ ਸਿਰ ਤੇ ਆਈ ਜਾਂਦਾ ਵਾ ਤੇ ਨਿਕਲੀਏ ਹੁਣ ਡੇਰੇ ਵਾਲਿਆ ਬੈਗ ਆਪਣਾ ਰੈਡੀ ਆ ਓਕੇ ਯਾਰ ਫੈਜ਼ੀ ਓਕੇ ਲਓ ਜੀ ਬੈਗ ਹੋ ਗਿਆ ਰੈਡੀ ਤੇ ਆਪਾਂ ਵੀ ਤੁਹਾਨੂੰ ਪਤਾ ਰੈਡੀ ਸ਼ੈਡੀ ਤੇ ਉਹ ਖੜੇ ਆਪਣੇ ਨਾਲ ਦੇ ਤੇ ਕੈਪ ਆਪਣੀ ਆਉਣ ਵਾਲੀ ਹੈ ਲੈਣ ਆਪਾਂ ਨੂੰ
ਜਾ ਬਸ਼ਰਮਾ ਜਾ ਫੜ ਲਿਆ ਪਾਣੀ ਤੈਨੂੰ ਨਾਲ ਲੈ ਕੇ ਜਾਣਾ ਆ ਜਾ ਨਾਲ ਲੈ ਕੇ ਨਹੀਂ ਜਾਣਾ ਇੱਥੇ ਲੈ ਕੇ ਜਾ ਆਓ ਨਾ ਜਾ ਜਾ ਭੱਜ ਕੇ ਜਾ ਦੋਵੇਂ ਭਾਈ ਜਾਂਦੇ ਲਓ ਜੀ ਆ ਗਿਆ ਆਪਣਾ ਗੱਡਾ ਬਲਕਿ ਗੱਡੀ ਆ ਗਈ। ਲਓ ਜੀ ਪਹੁੰਚ ਗਏ ਅਸੀਂ ਲਾਰੀ ਅੱਡੇ ਤੇ ਆਹ ਬੰਦੇ ਨੇ ਸਾਨੂੰ ਜ਼ਲੀਲ ਕਰਾਤਾ ਜ਼ਲੀਲ ਗਲਤ ਕੈਬ ਕਰਾ ਕੇ ਸਾਨੂੰ ਜ਼ਲੀਲ ਕਰਾਤਾ। ਨਹੀਂ ਵੀਰੇ ਮਿਹਰਬਾਨੀ ਜਨਾਬ। ਤੇ ਪਹੁੰਚ ਗਏ ਆ ਲਾਰੀ ਅੱਡੇ ਗਲਤ ਕੈਬ ਕਰਾ ਕੇ ਸਾਨੂੰ ਗਲਤ ਜਗ੍ਹਾ ਲੈ ਗਿਆ ਇਹ ਬੰਦਾ ਗਲਤ ਜਗ੍ਹਾ ਫੜ ਲਾ ਤੇ ਉੱਥੋਂ ਘੁੰਮ ਘਮਾ ਕੇ ਇੱਧਰ ਆਏ ਆ। ਬੋਤਲ ਹੀ ਫੜਨੀ ਆ ਪਾਣੀ ਦੀ ਫੜਨ ਲੱਗਾ यार शहरों के बच्चे भी ना ਚਾਚਾ ਹੌਸਲਾ ये शहरों के बच्चे भी ना खोल पानी पिए। नाज़रीन गर्मी बहुत है और जो मेरी टीम है ये बहुत सख्त है। चलो आओ बस लभीए हुण। लो जी आली गड्डी आ ये च असीं जा रहे हैं। डड्डू जी गड्डी करा ली डेरे वाले दे नाल काम पुट्ठे ही आ ਤੇ ਵਿੱਚ ਸੀਟਾਂ ਵੀ ਸਾਨੂੰ ਛੋਟੀਆਂ ਮਿਲਣੀਆਂ ਲੱਗਦਾ। ਆ ਮਰ ਗਿਆ ਤੁਸੀਂ ਨਾ ਮਰ ਗਿਆ ਆਹ ਬੰਦੇ ਨੇ ਸਵੇਰ ਦਾ ਕੋਈ ਸਿੱਧਾ ਕੰਮ ਨਹੀਂ ਕੀਤਾ ਸਵੇਰ ਦਾ। 20 ਰੁਪਏ ਪਹਿਲੇ ਗੱਡੀ ਗਲਤ ਕਰਾ ਦਿੱਤੀ ਆ ਤੇ ਹੁਣ ਇੱਥੇ ਸੀਟਾਂ ਦਾ ਰੌਲਾ ਪੈਸੇ ਦੇ ਕੇ ਭੁੱਲਿਆ ਅਗਲੇ ਬੰਦੇ ਨੂੰ। ਇਹ ਨਹੀਂ ਪਤਾ ਪੈਸੇ ਕਿੰਨੇ ਦਿੱਤੇ ਇਹਨੂੰ ਰਾਹ 'ਚ ਬੰਦਾ ਨਾ ਕਿਤੇ ਰਾਵੀ ਰੂਵੀ ਤੇ ਲਾ ਜਾਵੇ। ਬਹਿ ਗਏ ਆ ਜੀ ਗੱਡੀ 'ਚ ਸਫ਼ਰ ਹੋਣ ਲੱਗਾ ਸਟਾਰਟ। ਅੱਲਾ ਖੈਰ ਕਰੇ। 100 ਦੀ ਇੱਕ ਸਾਥ फ्री 100 दे दो और 2 पैकेट भाई 100 रुपए दो 100 ਰੁਪਏ ਦੇ जेरा भाई 100 का खरीदो ने भाई दूसरा पैकेट नाल फ्री 100 दे दो। ਸੌ ਦੀਆਂ ਦੋ ਕੁਛ हाँ ਪਾਓ जी ਭਰਾ। सर दोनों पैकेट नमाजी भाइयों को लिए आसान तरीके से पहली बात जेरा भाई एक खरीदो बिस्मिल्लाह करो ਕਿਸੇ ਵਾਲਾ ਆ ਗਿਆ ਜੀ ਗੱਡੀ 'ਚ ਅੱਲਾ ਖੈਰ ਕਰੇ। ਇੱਧਰ ਸਵੇਰ ਦਾ ਕੋਈ ਕੰਮ ਸਿੱਧਾ ਕੀਤਾ ਤੂੰ? ਮੈਂ ਬਾਈ ਹਜ਼ਾਰ ਵਾਲਾ ਨੋਟ ਕਿਹੜਾ ਦੇ ਕੇ ਆਇਆ ਉਹਨੂੰ? ਮੈਨੂੰ ਕੋਈ ਪਹੁੰਚਣ ਦੇ ਮੈਂ ਤੈਨੂੰ ਜਾ ਕੇ ਦੱਸਦਾ ਵੀ ਹੋਇਆ ਕੀ। ਇੱਧਰ ਵਰਤੀਆਂ ਕਿਹੜੀਆਂ 30,000 ਦੇ ਨਾਲ ਲੱਖ ਮਿਲਦੇ ਜਿਹੜਾ ਨੋਟ ਲਈ ਫਿਰਦਾ ਨਾ। ਉਹ ਮੇਰੇ ਚਪੇੜਾ ਨਾ ਪਵਾ ਦੀ ਭਰਾਵਾ ਪਤਾ ਮੈਂ ਤਾਂ ਏਟੀਐਮ ਚੋਂ ਕਢਾਇਆ ਕਿਹਨੇ ਦੇਤਾ ਤੈਨੂੰ? ਏਟੀਐਮ ਚੋਂ ਨਿਕਲਿਆ ਯਾਰ ਮੈਂ ਬਸ ਸਵੇਰ ਦਾ ਇਹਨੇ ਕੋਈ ਕੰਮ ਨਹੀਂ ਸਿੱਧਾ ਕੀਤਾ ਵੇਲਾ। ਮੈਂ ਉੱਥੇ ਟੇਬਲ ਤੇ ਛੱਡਦਾ ਮਾੜੇ ਚੱਲਦੇ ਤੂੰ ਅੱਜ ਨਾ ਸਾਨੂੰ ਸਹੀ ਨਹੀਂ ਟੱਕਰਿਆ ਬੰਦਾ। ਤੇਰੇ ਸਤਾਰੇ ਗਲਤ ਹੈਗੇ ਅੱਜ। ਲਓ ਜੀ ਰਾਸਤੇ 'ਚ ਆਪਾਂ ਰੁਕੇ ਇੱਕ ਜਗ੍ਹਾ ਤੇ ਬਾਰਿਸ਼ ਪੈਣ ਲੱਗ ਗਈ ਏ ਮਿੱਤਰੋ। ਬਾਰਿਸ਼ ਪੈਣ ਲੱਗ ਗਈ ਤੇ ਆਪਾਂ ਗੱਡੀ 'ਚੋਂ ਇਦਾਂ ਹੀ ਉਤਰ ਗਏ ਆ। ਬੜਾ ਸੋਹਣਾ ਮੌਸਮ ਬਣ ਗਿਆ ਵਾ। ਵੀਰ ਆਪਣੇ ਕਰ ਰਹੇ ਆ ਇੰਜੋਏ ਦੁਰ ਇੰਜੋਏ ਕਰ ਰਹੇ ਦੁਰ ਮੌਸਮ ਬੜਾ ਪਿਆਰਾ ਬਣ ਗਿਆ ਵਾ। ਤੇ ਗੱਡੀ ਦੇ ਉੱਤੇ ਭਾਈ ਹੁਣੇ ਤਰਪਾਲ ਪਾ ਰਹੇ ਜਿਹੜਾ ਸਮਾਨ ਸਮੂਨ ਰੱਖਿਆ ਸੀ ਨਾ ਉਹਦੇ ਤੇ ਤਰਪਾਲ ਪਾ ਰਹੇ ਨੇ। ਤੇ ਗੱਡੀ ਵਿੱਚ ਗਰਮੀ ਲੱਗ ਰਹੀ ਸੀ ਤੇ ਹੁਣ ਜਿਹੜਾ ਨਾ ਮੌਸਮ ਬਾਹਰ ਬੜਾ ਸੋਹਣਾ ਹੋ ਗਿਆ ਵਾ। ਬਸ ਮੌਸਮ ਗਾਂ ਇਦਾਂ ਦਾ ਹੀ ਰਵੇ ਤੇ ਨਜ਼ਾਰੇ ਆਉਣੇ ਆ ਪੂਰੇ। ਤੇ ਗੱਡੀ ਸਾਡੀ ਦਾ ਪਾੜ ਗਿਆ ਸਲੰਸਰ ਤੇ ਆਵਾਜ਼ ਬਹੁਤ ਕਰਨ ਦੀ ਬੂਮ 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 ਕਰੀ ਜਾਂਦੀ ਆਵਾਜ਼। ਤੇ ਰਾਸਤੇ 'ਚ ਮਾੜਾ ਜਿਹਾ ਸਟੇ ਲਿਆ ਸੀ ਬਾਰਿਸ਼ ਦਾ ਕਰਕੇ ਤਰਪਾਲ ਪਾਉਣ ਡਏ ਉਹਨੇ ਉੱਤੇ। ਲਓ ਜੀ ਨਿਕਲ ਪਏ ਆ ਬਾਰਿਸ਼ ਵਿੱਚ ਹੀ ਚਾਲੇ ਪਾਤੇ ਆ ਗਾਂ ਨੂੰ। ਤੇ ਗੱਡੀ ਦੀ ਆਵਾਜ਼ ਵੇਖੋ ਕਿੰਨੀ ਆਉਣ ਡਈ ਡਰ ਕਰਦੀ ਡਰ ਕਰਦੀ। ਰੱਬ ਦੀ ਕੁਦਰਤ ਵੇਖੋ ਪਿੱਛੇ ਬਾਰਿਸ਼ ਪੈ ਰਹੀ ਸੀ ਸ਼ੀਸ਼ੇ ਹਲੇ ਵੀ ਗਿੱਲੇ ਆ ਤੇ ਅੱਗੇ ਆਏ ਤੇ ਕੋਈ ਬਾਰਿਸ਼ ਨਹੀਂ ਸਭ ਕੁਝ ਸੁੱਕਾ ਹੋਇਆ। ਲਓ ਜੀ ਸਫ਼ਰ ਕਰਦੇ ਕਰਾਂਦੇ ਰਾਸਤੇ 'ਚ ਸਟਾਪ ਲੱਗ ਗਿਆ ਵਾ ਇੱਕ ਜਗ੍ਹਾ ਤੇ ਇੱਥੇ ਅਸੀਂ ਸੋਚਿਆ ਵੀ ਸਵੇਰੇ ਨਾਸ਼ਤਾ ਨਹੀਂ ਸੀ ਕਰਕੇ ਨਿਕਲੇ। ਇਹਨਾਂ ਨੇ ਹਲਕਾ ਫੁਲਕਾ ਕੀਤਾ ਸੀ। 3:42 ਮਿੰਟ ਹੋ ਗਏ ਸ਼ਾਮ ਦੇ। ਆਹੋ 9:30 ਤੇ ਨਿਕਲੇ ਆ ਹਾਂ ਹਿਸਾਬ ਲਾ ਲਓ। ਹੁਣ ਹਲਕਾ ਫੁਲਕਾ ਸੀ ਤੋਂ ਦਾਲ ਲਈ ਆ ਢਾਬੇ ਤੋਂ। ਬੜਾ ਜੇ ਵੀ ਦੱਸ ਵੀ ਮੇਰੀ ਕੀ ਹਾਲਤ ਆ। ਮੈਂ ਹਲੇ ਆਪਦਾ ਵਲੌਗ ਸ਼ੁਰੂ ਕੀਤਾ ਮੇਰਾ ਇਹ ਨਾ ਬੰਦੇ ਨੇ ਜੀ ਕੁਰਬਾਨੀ ਦਿੱਤੀ ਹੈ ਇਹ ਇਹ ਦੱਸ। ਬੰਦੇ ਨੇ ਟਿਕਟਾਂ ਲਈਆਂ ਇਸ ਗੱਡੀ ਦੀਆਂ ਤੇ ਇੰਨੀ ਸਜ਼ਾ ਮਿਲੀ। ਇਹ ਬੰਦਾ ਹੀ ਸਭ ਤੋਂ ਔਖਾ ਹੋ ਗਿਆ। ਇਹਨੂੰ ਉਹਨਾਂ ਨੇ ਛੋਟੀ ਸੀਟ ਤੇ ਪਾਤਾ ਤੇ ਲੱਕ ਪੀੜ ਕਰਨ ਦੇ ਹਿਸਾਬ ਨਾਲ ਛੋਟੀ ਬੈਠਾ ਸੀਟ। ਉੱਥੇ ਆ ਜਿੱਥੇ ਪਤਾ ਲੱਗਦਾ ਵੀ ਖਾਈ ਚੋਂ ਐ ਮੁੜ ਚੱਲੀ ਆ। ਹਾਂ ਡਰਾਈਵਰ ਦੇ ਨਾਲ ਬੈਠਾ ਤੇ ਉਹਨੂੰ ਡਰਾਈਵਰ ਨੂੰ ਨਾ ਐਵੇਂ ਇਸ਼ਾਰੇ ਕਰੀ ਜਾਏਗਾ। ਹਾਂ ਐਵੇਂ ਹੀ। ਉਹ ਭਾਵੇਂ ਵੇਂਦਾ ਵੀ ਨਾ ਹੋਵੇ। ਮੈਂ ਤੇਰੇ ਸਾਰੇ ਪਿੱਛੇ ਬਹਿ ਕੇ ਡਰਾਮੇ ਵੇਖਣ ਡਿਆ ਸੀ। ਉਹ ਯਾਰ ਮੈਂ ਅੱਕ ਜਾਣਾ ਬੈਠਾ ਮੈਂ ਬੋਰ ਹੋ ਜਾਣਾ। ਮੈਂ ਤਾਂ ਡਰਾਈਵਰ ਨੂੰ ਕਿਹਾ ਸਾਈਡ ਹੋਇਆ ਮੈਂ ਚਲਾ ਲੈਣਾ ਅੱਧੇ ਰਾਤ। ਲਓ ਜੀ ਰੋਟੀ ਆ ਗਈ ਏ ਰੋਟੀ ਖਾ ਲਈ। ਤੇ ਇਹ ਆਪਾਂ ਖੜੇ ਆ ਇਸ ਟਾਈਮ ਕਿਹੜੀ ਜਗ੍ਹਾ ਖੜੇ ਆ? ਕਿਹੜੀ ਜਗ੍ਹਾ ਵਾ? ਇਹ ਕੋਟਲੀ ਤੋਂ 1.5 ਘੰਟੇ ਦਾ ਪਿੱਛੇ ਖੜਾ। ਹਲੇ ਵੀ 1.5 ਘੰਟਾ ਪਿੱਛੇ ਦੱਸ ਯਾਰ।
1.5 ਘੰਟਾ ਨਹੀਂ ਲਾਗੇ ਪਹੁੰਚੇ ਖੜੇ ਆ ਭਾਈ। ਇਹ ਸਾਡੀ ਬੱਸ ਆ ਜੀ, ਇਹ 'ਚ ਅਸੀਂ ਆਏ ਆ ਭਾਈ। ਇਹ ਕਿਹੜੀ ਜਗ੍ਹਾ ਵਾ? खन्ना मोड़ है ਖੰਨਾ ਮੋੜ। जी जी ਖੰਨਾ ਮੋੜ ਕਿੰਨਾ ਕੋਟਲੀ ਤੋਂ ਕਿੰਨਾ ਕੁ ਪਿੱਛੇ ਆ? कोटली 50 किलोमीटर ਅੱਛਾ 1.5 ਘੰਟਾ ਲੱਗ ਸੀ। 1.5 घंटा लगा ਅੱਛਾ ਠੀਕ। ਵਾਹ ਯਾਰ ਤੇਰਾ ਤਜਰਬੇ ਵਾਹ। ਹਾਂ ਸਮੀ ਦੇ ਬਲੌਗ YouTube पे पूछिए ਹਾਂ ਬੱਸ ਵਹਿਣ ਲੱਗੇ ਆ। ਮਨਸੂਰ ਕਹਿੰਦਾ ਸੀ ਗੱਡੀ 'ਚ ਚੱਲੀਏ ਡੇਰੇ ਵਾਲਿਆ। ਸਹੀ ਕਹਿੰਦਾ। ਸਹੀ ਕਹਿੰਦਾ ਯਾਰ ਇਹ ਵੀ ਗੱਡੀ ਆ ਯਾਰ। ਹੁਣ ਲੈਦਾ ਗੱਲਾਂ ਟਿਕਟਾਂ ਤੂੰ ਕਰਾਈਆਂ ਨੇ। ਜੇ ਅਸੀਂ ਕੋਈ ਸਿਆਣੇ ਸਾਡੇ ਚੋਂ ਕਿਸੇ ਸਿਆਣੇ ਬੰਦੇ ਨੇ ਟਿਕਟ ਕਰਾਈ ਹੁੰਦੀ ਯਾਦਗਾਰ ਰਹਿੰਦੀ ਆ ਭਲਾ ਕੀ ਤੇਰੇ ਵਾਲਾ। ਮੈਂ ਯਾਦਗਾਰ ਰਹਿਣਾ, ਮੈਂ ਕੋਈ ਨਾ ਕੋਈ ਐਸਾ ਕੰਮ ਕਰ ਦਿੰਦਾ ਜਿਹੜਾ ਤੁਹਾਨੂੰ ਭੁੱਲਦਾ ਨਹੀਂ ਹਰ ਵਾਰੀ। ਲਓ ਜੀ ਪਹਾੜਾਂ ਦੇ ਵਿੱਚ ਆ ਗਏ ਆ ਪ੍ਰੋਪਰ। ਪਹਾੜ ਹੀ ਪਹਾੜ ਹਰ ਪਾਸੇ। ਤੇ ਸਫ਼ਰ ਰਹਿ ਗਿਆ ਬਸ ਸਿਰਫ 10 ਮਿੰਟ ਦਾ। ਸੌਂ ਕੇ ਕਦੀ ਅੱਖ ਲਾ ਲਈ, ਕਦੀ ਉੱਠ ਗਏ। ਉਤੋਂ ਗੱਡੀ ਦਾ ਸਲੈਂਸਰ ਪਾਟਾ ਵਾਹ ਦੇ ਨਹੀਂ ਸਹੀ ਤਰ੍ਹਾਂ ਆਈ। ਤੇ ਪਹੁੰਚਣ ਵਾਲੇ ਅੱਲਾ ਖੈਰ ਕਰੇ ਕੋਟਲੀ। ਫਾਈਨਲੀ ਆਪਾਂ ਪਹੁੰਚ ਗਏ ਆ ਕੋਟਲੀ ਪਹੁੰਚ ਗਏ ਆ। ਬੰਦੇ ਆਪਣੇ ਨਾਲ ਦੇ ਤੇ ਬੇਲੀ ਆਪਣਾ ਜਿਹੜਾ ਲਾੜਾ ਵਾ ਆਪਾਂ ਨੂੰ ਲੈਣ ਆਉਂਦਾ ਪਿਆ ਵਾ। ਤੇ ਚਲੋ ਜੀ ਅੱਗੇ ਹੁਣ ਆਪਾਂ ਥੋੜਾ ਜਿਹਾ ਮਿੱਠਾ ਲੈ ਲਈਏ ਉੱਥੋਂ। ਉਹ ਸਾਹਮਣੇ ਮਠਿਆਈ ਦੀ ਦੁਕਾਨ ਆ ਯਾਦਗਾਰ ਸਵੀਟ। ਲਓ ਜੀ ਮਠਿਆਈ ਆਪਾਂ ਲੈ ਲਈ ਆ 2 ਕਿਲੋ ਯਾਦਗਾਰ ਸਵੀਟ ਤੋਂ। ਤੇ ਕਾਸਮ ਬਾਬਾ ਵੀ ਆਉਂਦਾ ਪਿਆ ਬਸ ਪਹੁੰਚਣ ਵਾਲਾ ਸਾਡੇ। ਤੇ ਉਹਨਾਂ ਜਿਕਰ ਮਾਹੌਲ ਚਾਲ ਵੇਖਦੇ ਆ ਕੋਟਲੀ ਦਾ। ਜੂਸ ਪੀਨੇ ਆ ਉੱਥੋਂ। ਲਓ ਜੀ ਮਿਲਕ ਸ਼ੇਕ ਦਾ ਕਰਤਾ ਵਾ ਆਰਡਰ। ਤੇਰੇ ਵਾਲਾ ਪਾਉਣ ਲੱਗਾ ਮਿਲਕ ਸ਼ੇਕ। ਮੇਰੇ ਕੰਨ ਵਾਜਦੇ ਪਏ। ਗੱਡੀ ਦਾ ਭਾਈ ਸਲੈਂਸਰ ਪਾਟ ਗਿਆ ਸੀ ਤੇ ਡੇਰੇ ਵਾਲਾ ਬੈਠਾ ਵੀ ਉਦੋਂ ਨਾ ਡਰਾਈਵਰ ਦੇ ਬਿਲਕੁਲ ਨਾਲ ਹੀ ਸੀ। ਤੇ ਟਾਂ ਪਾ ਹੁੰਦੀ ਹੈ ਸਾਰੇ ਦਾ। ਪਰ ਰੋਲਾ ਇਹ ਆ ਟਿਕਟਾਂ ਇਹਨੇ ਲਈਆਂ ਸੀ ਬੰਦੇ ਨੇ ਨਾ। ਓ ਯਾਰ ਮੈਨੂੰ ਤੂੰ ਲੈ ਗਿਆ। ਲਓ ਜੀ ਆ ਗਿਆ ਵਾ ਲਾੜਾ। ਹੋਰ ਸੁਣਾ ਕਿੱਦਾਂ ਸੈੱਟ ਆ? ਫਿੱਟ ਹੋ ਗਿਆ ਵੀਰੇ। ਲਓ ਜੀ ਇਹ ਉਹ ਬੰਦਾ ਵਾ ਜਿਹਦੇ ਦੋ ਇਹਦੇ ਲਈ ਖੱਜਲ ਹੋ ਰਹੇ। ਹਾਂ ਇਹ ਮਨ ਅੱਜ ਕਹਿ ਲਾ। ਅੱਜ ਕਹਿ ਲਾ ਅੱਜ ਬਹੁਤ ਖੱਜਲ ਕਰਾਇਆ ਮੈਂ ਤੇ ਕਹਿਣਾ ਹੈ। ਇਹਨੇ ਘਸੀ ਦੀ ਬੱਸ ਤੇ ਬਾਤਾ ਕਾਸਮ। ਉਹਦਾ ਸਲੈਂਸਰ ਪਾਟਾ ਹੋਇਆ ਸੀ ਬੱਸ ਦਾ। ਇਹਨੂੰ ਮੈਂ ਕਿਹਾ ਕਿ ਤੁਸੀਂ ਰਾਤ ਨੂੰ ਆਣਾ, ਰਾਤ ਨੂੰ ਆਣੀ ਹੈ ਲਗਜ਼ਰੀ ਬੱਸ। ਇੱਕ ਮਿੰਟ। ਹਾਂ ਇੱਧਰ ਮੇਰਾ ਮੈਂ ਇਹਨਾਂ ਨੂੰ ਕਿਹਾ ਸੀ ਕੱਲ ਰਾਤ ਨੂੰ ਚੱਲਾਂਗੇ। ਇਹਨਾਂ ਨੇ ਕਿਹਾ ਨਹੀਂ ਦਿਨੇ ਹੀ ਜਾਣਾ ਦਿਨੇ ਹੀ। ਹੁਣ ਕੈਮਰਾ ਮੇਰੇ ਨਾਲ ਕਰਨਾ ਬੜਾ ਜਿਹਾ। ਰਾਤ ਨੂੰ ਤੂੰ ਲੇਟ ਕਰਾਇਆ ਸਾਨੂੰ। ਇਹ ਮੈਂ 7 ਵਾਰੀ ਗੱਲ ਕਰ ਹਟਿਆ। ਤੇਰਾ ਮੂੰਹ ਭਲਾ ਕਿਵੇਂ ਦਾ ਹੋਇਆ ਪਿਆ? ਪਤਾ ਮੈਨੂੰ ਬਹੁਤ ਪਾਣੀ ਜੰਮਿਆ ਹੋਣਾ। ਐ ਜਿਵੇਂ ਸੀਮੈਂਟ ਪਲਸਤਰ ਕੀਤਾ ਮੈਨੂੰ ਬਹੁਤ ਮੂੰਹ ਖਰਾਬ ਹੋਇਆ ਹੋਇਆ। ਤੇ ਲਓ ਇਹ ਬੰਦਾ ਆ ਗਿਆ ਬੇਲੀ ਆਪਾਂ ਨੂੰ ਲੈਣ ਆ ਗਿਆ ਅੱਗੋਂ। ਤੇ ਜੂਸ ਪੀ ਕੇ ਤਾਂ ਨਿਕਲਦੇ ਆ। ਲਓ ਜੀ ਭਾਊ ਨੇ ਆਪਣੀ ਗੱਡੀ ਲੈ ਆਏ ਸੀ ਤੇ ਗੱਡੀ 'ਚ ਬਹਿ ਗਏ ਆ। ਚਾਲੇ ਪਾਤੇ ਆ ਪਿੰਡ ਵੱਲ ਨੂੰ। ਕਿਹੜਾ ਪਿੰਡ ਆ ਭਲਾ? ਇਹ ਆਸੇ ਕਾਸਮ ਕਿਹੜਾ ਪਿੰਡ ਆ? ਕੋਟਲੀ ਦਨਵਾ। ਕੋਟਲੀ ਸਿਟੀ ਵਿੱਚ ਦਨਵਾ ਸਿਟੀ ਆ ਕੋਟਲੀ ਤੇ ਪਿੰਡ ਆ ਦਨਵਾ। ਧੰਨਵਾਦ। ਦਨਵਾਨ ਜਿਵੇਂ ਪੰਨੂਆ ਨਹੀਂ ਹੁੰਦਾ। ਲਓ ਜੀ ਇਹ ਆ ਕੋਟਲੀ ਸ਼ਹਿਰ ਜਿੱਥੋਂ ਅਸੀਂ ਹੁਣ ਆਏ ਆ ਗੱਡੀ 'ਚ ਬਹਿ ਕੇ ਤੇ ਜਾ ਰਹੇ ਆ ਹੁਣ ਉੱਤੇ ਪਹਾੜੀਆਂ ਤੇ। ਆਪਾਂ ਇਸ ਸਮੇਂ ਖੜੇ ਆ ਕੋਟਲੀ ਦੇ ਵਿਊ ਪੁਆਇੰਟ ਤੇ। ਕੋਟਲੀ ਦਾ ਵਿਊ ਪੁਆਇੰਟ ਲੋਕ ਇੱਥੇ ਫੋਟੋਆਂ ਕਰਾਉਣ ਆਉਂਦੇ। ਆਏ ਹਾਏ ਕਾਸਮ ਬਾਬਾ ਤੂੰ ਤੇ ਜਨਤਾ 'ਚ ਰਹਿਣਾ ਯਾਰ। ਹੈਂ ਹਾਲੇ ਅੱਗੇ ਜਾਂਦਾ ਹੈ। ਅੱਛਾ ਵਾਹ ਜੀ ਵਾਹ। ਆਹ ਵੇਖੋ ਜੀ ਡੈਮ ਬਣਿਆ ਹੋਇਆ। ਉਹ ਸਾਰੀ ਸਿਟੀ ਆ ਜਿੱਥੋਂ ਅਸੀਂ ਹੁਣ ਆਏ ਆ। ਤੇ ਇਹ ਸਾਰਾ ਵਿਊ ਆ। ਇਹਨੂੰ ਕਿਹਾ ਜਾਂਦਾ ਵਾ ਕੋਟਲੀ ਦਾ ਵਿਊ ਪੁਆਇੰਟ। ਲੋਕ ਇੱਥੇ ਆ ਕੇ ਫੋਟੋਆਂ ਵੀਡੀਓ ਬਣਾਉਂਦੇ ਆ ਆਪਣੀਆਂ। ਡੇਰੇ ਵਾਲਾ ਇੱਥੇ ਖਿਚਾ ਰਿਹਾ ਫੋਟੋਆਂ ਛੋਟਵਾਂ ਖਿਚਾ ਰਿਹਾ ਜੀ। ਲਓ ਜੀ ਨਜ਼ਾਰਾ ਵੇਖ ਕੇ 2 ਮਿੰਟ ਇੰਜੋਏ ਕਰਕੇ ਤੇ ਹੁਣ ਇੱਥੋਂ ਚਾਲੇ ਪਾ ਲਿਆ ਘਰ ਵੱਲ ਨੂੰ। ਲਓ ਜੀ ਪਹਾੜੀ ਇਲਾਕੇ ਨੇ ਪਿੰਡਾਂ ਚੋਂ ਲੰਘਦੇ ਪਹੁੰਚੇ ਆ ਇੱਕ ਪਿੰਡ ਜਿੱਥੇ ਸਾਡੇ ਆਉਂਦਿਆਂ ਨੂੰ ਦਰਬਾਰ ਆ ਇੱਕ। ਤੇ ਇੱਥੇ ਹੋ ਰਿਹਾ ਸੀ ਵਾਲੀਬਾਲ ਦਾ ਮੈਚ ਤਾਂ ਹੋ ਗਿਆ ਸੀ ਲੇਕਿਨ ਫੈਸਲਾ ਹੋ ਰਿਹਾ ਸੀ ਤੇ ਹੁਣ ਫੈਸਲਾ ਹੋ ਗਿਆ ਵਾ।
ਰਸ਼ ਵਾਹਵਾ ਪਿਆ, ਅਸੀਂ ਰੌਣਕ ਲੱਗੀ ਹੋਈ ਹੈ ਤੇ ਲੰਘਦੇ ਜਾ ਰਹੇ ਆ ਤੇ ਰੌਣਕਾਂ ਵੇਖਦੇ ਜਾ ਰਹੇ ਆ। ਕਸਮ ਭਾਈ ਕਿੰਨਾ ਕੁ ਦੂਰ ਰਹਿ ਗਿਆ ਪਿੰਡ ਆਪਣਾ? 5 ਮਿੰਟ ਦੂਰ ਰਹਿ ਗਏ। 5 ਮਿੰਟ ਰਹਿ ਗਿਆ। ਵਾਹਵਾ ਲੰਮਾ ਹੀ ਹੈ ਪਿੰਡ ਭਰਾ ਦਾ ਤੇ ਪਹੁੰਚ ਜਾਣਾ ਥੋੜੇ ਸਮੇਂ ਤੱਕ। ਲਓ ਜੀ, ਬਹੁਤ ਸਾਰਾ ਐਡਵੈਂਚਰ ਕਰਕੇ ਪਹੁੰਚ ਗਏ ਆ ਪਿੰਡ। ਪਹੁੰਚ ਗਏ ਭਾਈ। ਇਹ ਸਾਹਮਣੇ ਜਿਹੜੀਆਂ ਰੈਸ਼ਨ ਇਹੀ ਪਿੰਡ ਆਪਣਾ ਹਨਾ। ਹਾਏ ਹਾਏ ਹਾਏ, ਲਾਈਟਾਂ ਦੀ ਇਹ ਸਮਝ ਨਹੀਂ ਹੁੰਦੀ ਬੜੀਆਂ ਵਿੱਚ ਖਰਾਬ ਸੜਕਾਂ ਸੀ, ਬੜੇ ਮਾਮਲਾ ਸੀ, ਪਤਾ ਨਹੀਂ ਕਿੰਨੇ ਪਹਾੜ ਕ੍ਰਾਸ ਕਰਕੇ ਪਹੁੰਚੇ ਆ ਪਿੰਡ। ਕਿਤੇ ਨਾ ਜੰਪਾਂ ਵਿੱਚ ਰੋਡ ਵੀ ਆ ਜਾਂਦਾ ਸੀ ਭਾਈ। ਏਦਾਂ ਗੱਡੀ ਨੂੰ ਲਾਹ ਦੇਣਾ ਪੈਂਦਾ ਇੱਕ ਦੂਸਰੇ ਦਿਨ ਨਾ, ਅਚਾਨਕ ਗੱਡੀਆਂ ਨਿਕਲ ਜਾਂਦੀਆਂ ਨੇ। ਤੇ ਮੈਂ ਪਿੱਛੇ ਨਾ ਖੋਲੋ। ਇੱਥੋਂ ਦੀ ਬੋਲੀ ਪੁਠਾਰੀ ਹੈ, ਇਹਨੂੰ ਪੁਠਾਰੀ ਕਹਿੰਦੇ ਹਾਂ। ਪੁਠਾਰੀ ਪਹਾੜੀ ਬੋਲੀ ਨਾ, ਪਹਾੜੀ ਪੰਜਾਬੀ ਤੇ ਥੋੜੀ ਕੜਲਾ ਕਹਿੰਦਾ ਆਪਣੇ ਵੱਲ। ਇਹ ਬੰਦਾ ਵੀ ਜਾਣਿਆ ਪਿੱਛੇ ਨਹੀਂ ਲੱਗਦਾ ਜੀ ਟਿੰਡਿਆਂ ਦਾ ਤੱਕੇ ਨਾ। ਇਸ ਬੰਦੇ ਨਾਲ ਮਾੜੀ ਮੁਲਾਕਾਤ ਹੋਈ ਨਹੀਂ ਕੁਦਰਾ। ਯਾਦ ਹੈ ਇੱਥੋਂ ਦੀ ਬੋਲੀ ਬੜੀ ਇੰਟਰਸਟਿੰਗ ਹੈ ਜੀ। ਸਵੇਰੇ ਸੁਣਨ ਨੂੰ ਮਿਲੂਗੀ। ਹਾਂ ਸਵੇਰੇ ਅਗਲੇ ਵਲੋਗਾਂ 'ਚ ਸੁਣਨ ਨੂੰ ਮਿਲੂ। ਸ਼ਾਦੀ ਮੁਬਾਰਕ ਲਿਖਿਆ ਸੀ ਬਈ ਕੰਧ ਤੇ, ਲੱਗਦਾ ਆ ਗਏ ਆ ਬਈ ਪਿੰਡ। ਅੱਛਾ, ਹਰਦੁਆਰ ਤੋਂ ਲਿਖਿਆ ਕਹਿੰਦਾ ਇੱਥੇ। ਹਰਦੁਆਰ ਤੇ ਲਿਖਿਆ ਸ਼ਾਦੀ ਮੁਬਾਰਕ। ਚਾਹ ਕਰਦੇ ਵਿਆਹ ਤੋਂ ਪਹਿਲਾਂ। ਅੱਛਾ ਚਾਹ ਕਰਦੇ। ਆ ਵੇਖੋ ਜੀ, ਇੱਥੇ ਇਦਾਂ ਦੀਆਂ ਜੀਪਾਂ ਹੁੰਦੀਆਂ ਨੇ। ਵਾਹ ਵਾਹ, ਬੜੀ ਸ਼ਿੰਗਾਰੀ ਹੈ। ਅੱਲਾ ਠੀਕ ਆ ਮੀਆਂ ਸਾਈਂ ਬੇਟਾ ਡੋਲਾ। ਹੋਰ ਕੀ ਸਾਈਂ ਬੇਟਾ ਡੋਲਾ, ਹੋਰ ਕੀ ਕਹਿਣਾ। ਇਹ ਤੂੰ ਮੁਲਤਾਨ ਨਹੀਂ ਕਰਦਾ? ਅੱਛਾ ਮੁਲਤਾਨ ਹੀ ਲੈਦਾ ਵਾ ਯਾਰ। ਹੁਣ 1-2 ਦਿਨ ਰਵਾਂਗੇ ਤੇ ਇੱਥੋਂ ਦਾ ਹਿਸਾਬ ਜਿਹਾ ਹੋਊਗਾ ਕਿ ਨਹੀਂ ਭਾਜੀ? ਹਾਂ, ਹੁਣ ਪਹਿਲੀ ਵਾਰੀ ਆਏ ਆ ਜਿਹੜਾ ਕਸ਼ਮੀਰ ਵਿੱਚ। ਪਹਿਲੇ ਆਏ ਸੀ ਸ਼ੋਅ ਲਾਉਣ ਤੇ ਉਹ ਸਿਰਫ ਆਉਣ ਜਾਣ ਹੀ ਕੀਤਾ ਸੀ, ਤੇ ਹੁਣ 2-4 ਦਿਨ ਰਵਾਂਗੇ ਜਿਹੜਾ ਇੱਥੇ। ਤੇ ਇੱਥੋਂ ਦਾ ਮਾਹੌਲ ਇੱਥੇ ਇਦਾਂ ਹੀ ਕੱਟ ਆਉਂਦੇ ਅਚਾਨਕ ਹੀ ਭਾਈਆ। ਸੜਕ ਹੈ ਨਹੀਂ, ਹੁਣ ਖੱਡੇ ਹੀ ਆ। ਤੇ ਲਓ ਜੀ, ਫਾਈਨਲੀ ਆਪਾਂ ਪਹੁੰਚ ਗਏ ਆ ਕਾਸਮ ਬਾਬਾ ਦੇ ਪਿੰਡ। ਪਿੰਡ ਨਹੀਂ ਘਰੇ ਹੀ ਆ ਗਿਆ। ਲਾੜੇ ਦੇ ਪਿੰਡ ਘਰੇ ਆ ਗਏ, ਮਤਲਬ ਪਿੰਡ ਘਰੇ। ਹੁਣ ਜਿਹੜਾ ਮਾਹੌਲ ਚੱਲ ਉਹ ਲਾਈਟਾਂ ਲੱਗੀਆਂ, ਲੱਗਦਾ ਉੱਥੇ ਪ੍ਰੋਗਰਾਮ ਪਹੂਗਾ ਹਨਾ ਬਈ। ਉਹ ਨਹੀਂ ਕਹਿੰਦੇ ਇੱਥੇ ਤੁਸੀਂ ਰੈਸਟ ਕਰਨੀ ਆ ਤੇ ਉੱਥੇ ਆਪਣਾ ਫੰਕਸ਼ਨ ਆ ਕੱਲ ਪਰਸੋਂ ਜਦੋਂ ਵੀ। ਹਾਂ ਲਾਈਟਾਂ ਤਾਂ ਹੀ ਲਾਈਆਂ ਨੇ। ਤੇ ਹੁਣ ਤਾਂ ਮਾਹੌਲ ਚਾਲ ਏਡਾ ਨਹੀਂ ਨਜ਼ਰ ਆ ਰਿਹਾ ਹਨੇਰੇ ਕਰਕੇ। ਹਾਂ ਰੈਸਟ ਵਾਲਾ ਮਾਹੌਲ ਚਾਲ ਆ। ਤੇ ਸਵੇਰੇ ਜਿਹੜਾ ਤੜਕੇ ਤੁਹਾਨੂੰ ਮਾਹੌਲ ਚਾਲ ਦਿਖਾਵਾਂਗੇ ਇੱਥੋਂ ਦਾ। ਹੈਲੋ ਕਿਵੇਂ ਆ ਭਲਵਾਨ? ਹੋਰ ਠੀਕ ਆ? ਠੀਕ ਆ। ਲਓ ਜੀ, ਇਹ ਸਾਡੇ ਵੀਰ ਦਾ ਘਰ ਆ। ਵੇਖੋ ਕਿਵੇਂ ਸਜਾਵਟ ਕਰਦੇ ਇੱਧਰਲੀ ਸਾਈਡ ਤੇ। ਹਲੇ ਤੇ ਸਵੇਰੇ ਤੁਹਾਨੂੰ ਮਾਹੌਲ ਚਾਲ ਵਿਖਾਵਾਂਗੇ। ਫਿਲਹਾਲ ਤੇ ਆਪਾਂ ਰੈਸਟ ਮੋਡ ਤੇ ਲੱਗਣ ਲੱਗੇ ਆ। ਆਏ ਹਾਏ ਹਾਏ ਹਾਏ, ਵਾਹ 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 ਵਾਹ, ਬੜੀਆਂ ਸਜਾਵਟਾਂ ਕੀਤੀਆਂ ਬਈ। ਅਸੀਂ ਪਹਿਲੇ ਵੀ ਆਏ ਹੋਏ ਨਾ। ਅੱਛਾ ਤੇ ਅਸੀਂ ਕਿਹਾ ਲੋ ਜੀ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਹਾਂ ਉਹ ਜੱਗ ਚੋਂ ਸੇ ਪਾਣੀ ਪੀ ਗਿਆ। ਉਹ ਜਾ ਉਹ ਅੱਛਾ ਠੀਕ ਹੈ। ਤੇ ਆ ਮੈਡਲ ਤੇਰੇ ਆ ਕਾਸਮ ਬਾਬਾ? ਉਹ ਨਹੀਂ ਹਾਂ ਭਾਈ ਦੇ ਨੇ। ਅੱਛਾ ਭਾਈ ਦੇ। ਤੂੰ ਵੀ ਕੁਝ ਕੀਤਾ ਜ਼ਿੰਦਗੀ 'ਚ ਕਿ ਨਹੀਂ? ਕਰਨ ਲੱਗਾ ਅੱਛਾ ਹੁਣ ਕਾਰਨਾਮਾ ਕਰਨ ਲੱਗਾ ਵੱਡਾ, ਜ਼ਿੰਦਗੀ ਦਾ ਵੱਡਾ ਮੈਡਲ ਹਾਸਲ ਕਰਨ ਲੱਗਾ। ਕਰਾਂਗਾ ਜੋ ਸਾਰਿਆਂ ਨੂੰ ਦਿਸੇਗਾ ਵਿਆਹ ਕਰਾ ਕੇ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਇੱਧਰ ਵੀ ਆ, ਵਾਹ ਵਾਹ ਵਾਹ। ਆ ਵੇਖੋ ਜੀ ਕਿਵੇਂ ਦੀਆਂ ਸਜਾਵਟਾਂ ਕਰਦੇ। ਬੜਾ ਕੁਝ ਸਵੇਰੇ ਦੇਖਣ ਨੂੰ ਮਿਲਣਾ ਹੈ। ਆ ਵੇਖੋ ਆ ਡਾਈਨਿੰਗ ਵਾਲਾ ਖਾਣਾ ਖੁਣਾ ਖਾਣ ਵਾਲਾ ਏਰੀਆ ਵਾ। ਤੇ ਲਓ ਜੀ, ਮੈਂ ਨਾ ਅੱਜ ਦੇ ਵਲੌਗ 'ਚ ਦਿਓ ਇਜਾਜ਼ਤ ਆਪਣੇ ਸਮੀ ਜੱਟ ਨੂੰ। ਇਹ ਆਪਣਾ ਸਫ਼ਰ ਸੀ ਲਾਹੌਰ ਤੋਂ ਲੱਗ ਕੇ ਕੋਟਲੀ ਦਾ ਕੀ ਪਿੰਡ ਦਾ ਨਾਂ ਸੀ? ਧਨਵਾ ਪਿੰਡ ਦਾ ਨਾਮ ਆ। ਇੱਥੋਂ ਦਾ ਸਫ਼ਰ ਸੀ ਆਪਣਾ। ਉਮੀਦ ਆ ਤਾਂ ਤੁਸੀਂ ਇੰਜੋਏ ਕੀਤਾ ਹੋਏਗਾ ਸਾਡੇ ਨਾਲ ਸਫ਼ਰ ਨੂੰ। ਤੇ ਬਹੁਤ ਸਾਰੀਆਂ ਚੀਜ਼ਾਂ ਇੱਥੇ ਵਿਖਾਉਣ ਵਾਲੀਆਂ ਵਾ। ਕੱਲ੍ਹ ਦੇ ਵਲੌਗ 'ਚ ਤੁਹਾਡੇ ਨਾਲ ਸਾਰੀਆਂ ਚੀਜ਼ਾਂ ਸਾਂਝੀਆਂ ਕਰਾਂਗੇ। ਜਿੰਨੇ ਦਿਨ ਇੱਥੇ ਰਵਾਂਗੇ ਨਜ਼ਾਰੇ ਲੁੱਟਾਂਗੇ, ਨਾਲੇ ਤੁਸੀਂ ਇੰਜੋਏ ਕਰੋ ਨਾਲੇ ਅਸੀਂ ਕਰਾਂਗੇ।
ਮਿਲਦੇ ਆ ਅਗਲੇ ਵਲੌਗ 'ਚ। ਰੱਬ ਰੱਖ।